यार एक कैसा बंदा है वज़ीर आला केपी के अली अमीन गंडापुर है कि पता नहीं की है। यानी इस बंदे ਨੂੰ ਗੱਲ ਕਰਨ ਲੱਗੇ ਸ਼ਰਮ ਨਹੀਂ ਆਈ ਕਿ ਉਹਦੇ ਕੋਲ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਜਿਹੜੇ ਇੱਕ ਹੀ ਘਰਾਣੇ ਦੇ 18 ਲੋਕ ਉੱਥੇ ਦਰਿਆ ਦੇ ਵਿੱਚ ਹੀ ਸ਼ਹੀਦ ਹੋ ਗਏ ਨੇ, ਰੁੜ ਗਏ ਨੇ ਤੇ ਉਹ ਤੁਹਾਡੀ ਇੰਤਜ਼ਾਮੀ ਨਾਕਾਮੀ ਤੇ ਕਹਿੰਦਾ ਮੈਂ ਉੱਥੇ ਤੰਬੂ ਲਾਣਾ ਸੀ। ਯਾਰ ਤੁਸੀਂ ਅਫਸੋਸ ਨਹੀਂ ਕਰ ਸਕਦੇ, ਲਫ਼ਜ਼ ਤੇ ਚੰਗੇ ਇਸਤੇਮਾਲ ਕਰੋ, ਮੂੰਹ ਨਹੀਂ ਚੰਗਾ ਹੈਗਾ ਤੇ ਗੱਲ ਤੇ ਚੰਗੀ ਕਰ। ਇਹ ਜੂੜਿਆਂ ਵਾਲੀ ਚੜੇਲ ਜਿਹੜੀ ਹੈ ਇਹ 11 ਕਰੋੜ ਰੁਪਏ ਦੇ ਇੱਕ ਸਾਲ ਦੇ ਵਿੱਚ ਬਿਸਕਿਟ ਖਾ ਗਈ ਹੈ। ਫਿਰ ਇਹਦਾ ਵੇ ਆਫ ਟਾਕ ਵੇਖੋ, ਮੈਨੂੰ ਸਮਝ ਨਹੀਂ ਆਉਂਦਾ ਕਿ ਇਮਰਾਨ ਸਾਹਿਬ ਨੇ ਇਹਦੇ 'ਚ ਕੀ ਵੇਖਿਆ। ਬਾਅਦ ਵਿੱਚ ਇਹਨੂੰ ਕੱਢਿਆ ਵੀ ਪਾਰਟੀ 'ਚੋਂ, ਫਿਰ ਮਿਲਾ ਲਿਆ। ਇਹ ਯਾਨੀ ਕਿ ਮਦਾਰੀ ਟਾਈਪ ਬੰਦਾ ਹੈ, ਕਦੀ ਪਹਾੜਾਂ ਤੋਂ ਲੱਥਦਾ ਹੈ, ਕਹਾਣੀਆਂ ਐਸੀਆਂ ਘੜਦਾ, ਮੈਂ ਪਹਾੜ ਦੇ ਪਿੱਛੋਂ ਦੀ ਉਤਰਿਆ, ਮੈਂ ਉੱਤੋਂ ਵੱਟਾ ਮਾਰਿਆ ਤੇ ਮੇਰੀ ਗੱਡੀ ਉੱਥੇ ਆ ਗਈ। ਕਦੀ ਕਹਿੰਦਾ ਮੇਰੇ ਕੋਲ ਮੋਬਾਈਲ ਵੀ ਨਹੀਂ ਸੀ। ਐਸੀਆਂ ਮਨ ਘੜਤ ਕਿਸਮ ਦੀਆਂ ਪਹਿਲੇ ਤੇ ਕਹਾਣੀਆਂ ਘੜਦਾ ਹੈ, ਫਿਰ ਅਸੈਂਬਲੀ 'ਚ ਜਾ ਕੇ ਝੂਠੀਆਂ ਕਸਮਾਂ ਵੀ ਚੁੱਕਦਾ ਹੈ। ਇੰਤਜ਼ਾਮੀ ਤੌਰ 'ਤੇ ਟੋਟਲੀ ਫਲॉप्ड ਇਹ ਸਾਰਾ ਸਿਸਟਮ ਹੈ ਇਹਨਾਂ ਦੇ ਕੋਲ। ਕਿਉਂਕਿ ਮੈਂ ਜ਼ਾਤੀ ਤੌਰ ਦੇ ਉੱਤੇ ਉੱਥੇ ਕਈ ਦਫਾ ਗਿਆ ਹਾਂ ਤੇ ਸੜਕਾਂ ਦਾ ਨਿਜ਼ਾਮ ਇੰਤਹਾਈ ਬੇਕਾਰ, ਔਰ ਜਿੱਥੇ ਦਰਿਆਵਾਂ ਦੇ ਕੰਢੇ ਸੇਫਟੀ ਵਾਲ ਹੋਣੀ ਚਾਹੀਦੀ ਹੈ, ਬੁਰਜੀਆਂ ਬਣੀਆਂ ਹੋਣੀਆਂ ਚਾਹੀਦੀਆਂ ਨੇ, ਉੱਥੇ ਕੋਈ ਸ਼ੈ ਨਹੀਂ ਹੈਗੀ। ਔਰ ਇਹਨਾਂ ਨੂੰ ਜਦੋਂ ਪਤਾ ਹੈ ਕਿ ਇੱਥੇ ਸੈਲਾਬੀ ਰੇਲਾ ਆਉਂਦਾ ਹੈ ਜਾਂ ਅਚਾਨਕ ਆਉਂਦਾ ਹੈ ਤੇ ਉੱਥੇ ਹਿਫਾਜ਼ਤੀ ਟਮਾਦ ਹੋਣੇ ਚਾਹੀਦੇ, ਜਾਂ ਉੱਥੇ ਜਿਨ੍ਹਾਂ ਲੋਕਾਂ ਨੂੰ ਪਤਾ ਹੈ, ਜਿਹੜੇ ਰੋਜ਼ ਉੱਥੇ ਰਹਿੰਦੇ ਨੇ, ਕਿ ਇੱਥੇ ਕੀ ਸਿਚੁਏਸ਼ਨ ਹੁੰਦੀ ਔਰ ਕਿਸ ਤਰ੍ਹਾਂ ਆਉਂਦਾ, ਉਹਨਾਂ ਨੂੰ ਅਲਰਟ ਕਰਨਾ ਚਾਹੀਦਾ ਹੈ। ਜਿਹੜੇ ਲੋਕ ਉੱਥੇ ਆਉਂਦੇ ਨੇ ਉਹਨਾਂ ਨੂੰ ਅਲਰਟ ਕਰਨਾ ਚਾਹੀਦਾ ਹੈ। ਜਾਂ ਐਸੀ ਜਗ੍ਹਾ ਦੇ ਉੱਤੇ ਇਜਾਜ਼ਤ ਹੀ ਨਹੀਂ ਹੋਣੀ ਚਾਹੀਦੀ ਜਿਹੜੀ ਖਤਰਨਾਕ ਜਗ੍ਹਾ ਹੈ ਉੱਥੇ ਬਹਿਣ ਖਲੋਣ ਦੀ, ਔਰ ਉੱਥੇ ਇਹਦੇ ਮੁਲਾਜ਼ਮ ਖਲੋਤੇ ਹੋਣੇ ਚਾਹੀਦੇ। ਇੱਥੇ ਪਤਾ ਨਹੀਂ ਬਾਬਾ 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 ਮਤਲਬ ਉਹਦਾ ਵੇ ਆਫ ਟਾਕ ਬਿਲਕੁਲ ਜਾਹਿਲਾਂ ਵਾਲਾ, ਔਰ ਸਟਾਈਲ ਉਹਦਾ ਕੀ ਇੱਕ ਗੁੰਡਿਆਂ ਵਾਲਾ, ਔਰ ਐਡਮਿਨਿਸਟ੍ਰੇਟਰ ਹੈ ਜਨਾਬ ਕੇਪੀ ਕੇ। ਮੈਂ ਤਾਂ ਕਹਿੰਦਾ 1901 ਵਿੱਚ ਜਿਹੜਾ ਅੰਗਰੇਜ਼ਾਂ ਨੇ ਕਾਲਾ ਮੂੰਹ ਕੀਤਾ ਸੀ ਆਪਣਾ NWFP ਬਣਾ ਕੇ ਸਰਹੱਦੀ ਸੂਬਾ ਅਲੱਗਾ ਕਰਕੇ ਪੰਜਾਬ ਨਾਲੋਂ, ਉਹ ਵਾਪਸ ਦਵੋ ਸਾਡੇ ਪੰਜਾਬ ਨੂੰ। 1901 ਵਾਲੀ ਜਿਹੜੀ ਬਾਉਂਡਰੀ ਸਾਡੇ ਪੰਜਾਬ ਦੀ ਹੈ ਉਹ ਸਾਨੂੰ ਵਾਪਸ ਦਵੋ, ਅਸੀਂ ਆਪੇ ਹੀ ਸੰਭਾਲ ਲਾਂਗੇ। ਸਾਨੂੰ ਪਤਾ ਹੋਏਗਾ ਇੰਤਜ਼ਾਮੀ ਤੌਰ 'ਤੇ ਅਸੀਂ ਕੀ ਕਰਨਾ ਕੀ ਨਹੀਂ ਕਰਨਾ। ਇਸ ਬੰਦੇ ਨੂੰ ਤੇ ਸੈਰ ਸਪਾਟਿਆਂ ਤੋਂ ਤੇ ਆਪਣੇ ਹੋਰ ਮਾਮਲਾ ਤੋਂ ਫੁਰਸਤ ਹੀ ਨਹੀਂ ਹੈਗੀ। ਇਹ ਆਏ ਦਿਨ ਜਿਹੜਾ ਹੈ ਉਹ ਉਥੋਂ ਅੱਛਾ ਹੈਲੀਕਾਪਟਰ ਜ਼ਾਤੀ ਇਸਤੇਮਾਲ ਵਾਸਤੇ ਹੈ। ਇਹਨੇ ਜੋ ਗੰਦ ਘੋਲਣਾ ਹੈ, ਜੋ ਫਿਰਨਾ ਟੁਰਨਾ ਸੈਰ ਸਪਾਟੇ, ਉਹਦੇ ਵਾਸਤੇ ਇਹਦੇ ਕੋਲ ਹੈਲੀਕਾਪਟਰ ਹੈ। ਔਰ ਉੱਥੇ ਉਹ ਜਿਹੜਾ ਖਾਨਦਾਨ ਜਿਹੜੇ ਪੰਜਾਬੀ ਇੱਥੋਂ ਗਏ ਸਨ ਸੈਰ ਕਰਨ ਵਾਸਤੇ, ਇੰਨਾ ਚਿਰ ਉੱਥੇ ਫਸੇ ਰਹੇ ਨੇ, ਔਰ ਆਸੇ ਪਾਸੇ ਦੇ ਲੋਕ ਫੋਨ ਕਰਦੇ ਰਹੇ ਨੇ, ਇਹਨਾਂ ਦੀ ਜਿਹੜੀ ਲੋਕ ਆਉਂਦੇ ਰਹੇ ਫਿਰ ਵਾਪਸ। ਔਰ ਸ਼ਰਮਨਾਕ ਸੂਰਤ ਹਾਲ ਹੈ, ਜਿਹੜੇ ਡੰਪਰ ਜਿਹੜੇ ਗੰਦ ਚੁੱਕਣ ਵਾਲੇ ਡੰਪਰ ਨੇ, ਉਹਨਾਂ ਦੇ ਵਿੱਚ ਡੈਡ ਬੋਡੀਆਂ ਰੱਖ ਕੇ ਔਰ ਉਹਨਾਂ ਨੂੰ ਪਹੁੰਚਾਇਆ ਗਿਆ। ਯਾਨੀ ਇਹਨਾਂ ਕੋਲ ਐਂਬੂਲੈਂਸਿਸ ਵੀ ਨਹੀਂ ਹੈਗੀਆਂ, ਕੋਈ ਨਹੀਂ, ਸ਼ਰਮ ਹਿਆ ਨਾਂ ਦੀ ਚੀਜ਼ ਯਾਨੀ ਕੁਛ ਨਹੀਂ ਇਹਨਾਂ ਦੇ ਕੋਲ। ਔਰ ਇਹ ਵਾਪਸ ਜਿਹੜਾ 1901 ਵਾਲਾ ਸਾਡਾ ਪੰਜਾਬ ਹੈ ਜੋ ਇਹਨਾਂ ਨੇ NWFP ਬਣਾਇਆ ਸੀ, ਉਹਨੂੰ ਵਾਪਸ ਲਿਆ ਜਾਵੇ। ਔਰ ਜਿੰਨੀ ਸਿਆਹਤ ਦਾ ਪੈਸਾ ਇਹਨਾਂ ਦੇ ਖਜ਼ਾਨੇ 'ਚ ਆ ਰਿਹਾ ਉਹ ਸਾਰਾ ਪੰਜਾਬੀ ਇਹਨਾਂ ਨੂੰ ਦੇ ਰਹੇ ਨੇ। ਮੈਂ ਤਾਂ ਬਲਕਿ ਕਹਾਂਗਾ ਕਿ ਤੁਸੀਂ ਇੱਕ ਸਾਲ ਵਾਸਤੇ ਨਾ ਇਹ ਜਿਹਨੂੰ ਨਾਮ ਨਿਹਾਦ KP ਕੀ ਬਣਾਇਆ ਹੈ, KPK, ਜਿੱਥੇ ਅਫਗਾਨੀਆਂ ਦਾ ਕਬਜ਼ਾ ਹੈ ਇਸ ਟਾਈਮ ਸਾਰਾ। ਔਰ ਤੁਹਾਨੂੰ ਪਤਾ ਹੈ ਕਿ ਜਿਹੜੇ ਜਿੰਨਾ ਵੀ ਏਰੀਆ ਹਿੰਦਕੋ ਹਿੰਕੀ ਡੋਗਰੀ ਗੋਜਰੀ ਪਹਾੜੀ ਬੋਲਣ ਵਾਲੇ, ਇਹ ਸਾਰੇ ਪੰਜਾਬੀ ਨੇ। ਇਹ ਜਿੰਨੇ ਵੀ ਸਾਰੇ ਪੰਜਾਬੀ ਨੇ। ਔਰ ਇਹ ਖੁਦ ਵੀ ਇਹਦਾ ਤਲਕ ਜਿਹੜਾ ਡੇਰਾ ਇਸਮਾਈਲ ਖਾਨ ਦੇ ਨਾਲ ਗੰਡਾਪੁਰ ਦਾ, ਇਹ ਮਤਲਬ ਕਿ ਆਪਣੇ ਨਾਮ ਨਿਹਾਦ ਪਖਤੂਨ ਬਣਨ ਦੇ ਚੱਕਰ ਦੇ ਵਿੱਚ ਨੇ, ਆਪਣੀ ਨਸਲ ਹੀ ਵਟਾਉਣ ਦੇ ਚੱਕਰ 'ਚ ਨੇ, ਆਪਣੀ ਕੌਮ ਹੀ ਵਟਾਉਣ ਦੇ ਚੱਕਰ 'ਚ ਨੇ। ਤੇ ਜਿਹੜਾ ਬੰਦਾ ਆਪਣੀ ਨਸਲ ਕੌਮ ਵਟਾਉਣ ਦੇ ਮਿੰਟ ਨਾਲ ਆਵੇ, ਉਹਦੇ ਤੇ ਕੀ ਇਤਬਾਰ ਹੋ ਸਕਦਾ। ਫਿਰ ਇਹਨੂੰ ਪਿੱਛੇ ਜੇ ਇਹਨੂੰ ਕੱਢਿਆ ਵੀ ਗਿਆ ਕਿ ਵੀ ਪਾਰਟੀ ਵਿੱਚੋਂ ਇੰਤਜ਼ਾਮੀ ਮਾਮਲਾ 'ਚੋਂ ਕੱਢ ਦਿੱਤਾ, ਠੀਕ ਹੈ ਤੂੰ ਵਜ਼ੀਰ ਆਲਾ, ਫਿਰ ਉਹਨਾਂ ਨੇ ਮਿਲਾ ਲਿਆ। ਇਹ ਇਹਨਾਂ ਦੇ ਖੈਰ ਉਹਨਾਂ ਦੇ ਜ਼ਾਤੀ ਮਸਾਇਲ ਨੇ, ਉਹਨਾਂ ਦੇ ਜ਼ਾਤੀ ਮਸਲੇ ਹੈਗੇ ਨੇ। ਤੁਸੀਂ ਜੋ ਵੀ ਉਹਨਾਂ ਦੇ ਮਨਸੂਬੇ ਵੇਖ ਲਵੋ, ਉਹਦੇ ਵਿੱਚ ਪਰਫੈਕਸ਼ਨ 1% ਨਹੀਂ ਹੈਗੀ। ਇੰਨਾ ਜ਼ਿਆਦਾ ਪੈਸਾ ਲਾ ਰਹੇ ਨੇ, ਸਭ ਕੁਝ ਕਰ ਰਹੇ ਨੇ, ਲੇਕਿਨ ਉਹਨਾਂ ਨੂੰ ਕੋਈ ਇਹ ਨਹੀਂ ਹੈ ਕਿ ਅਸੀਂ ਅਗਰ ਇਹਨਾਂ ਕੋਲੋਂ ਪੈਸੇ ਕਮਾ ਰਹੇ ਹਾਂ ਤਾਂ ਇਹਨਾਂ ਨੂੰ ਸਹੂਲਤ ਵੀ ਦੇਣੀ ਹੈ। ਪੂਰੀ ਦੁਨੀਆ ਵਿੱਚੋਂ ਤਾਂ ਸਿਆਹ ਵੈਸੇ ਹੀ ਬੰਦ ਹੋ ਗਏ ਨੇ, ਉਹਨਾਂ ਦਾ ਤਾਂ ਬੇੜਾ ਹੀ ਗੋਲ ਕਰ ਛੱਡਿਆ ਹੈ ਨਾ। ਅਗਰ ਇੱਥੋਂ ਵੀ ਮਕਾਮੀ ਤੌਰ 'ਤੇ ਪੰਜਾਬੀ ਆਉਂਦੇ ਨੇ, ਤੁਹਾਨੂੰ ਪੈਸੇ ਵਟਾਉਂਦੇ ਨੇ,
ਤੇ ਸ਼ਰਮ ਕਰੋ, ਉਹਨਾਂ ਦੇ ਵਾਸਤੇ ਕੁਛ ਨਾ ਕੁਛ ਤੇ ਐਸਾ ਕਰੋ ਕਿ ਉਹ ਤੁਹਾਨੂੰ ਇੰਨਾ ਜ਼ਿਆਦਾ ਰੈਵਨਿਊ ਦਿੰਦੇ ਨੇ ਤੇ ਉਹਨਾਂ ਦੇ ਵਾਸਤੇ ਫਿਰ ਤੁਸੀਂ ਮਤਲਬ ਇੱਕ ਮਾਜ਼ਰਤ ਦਾ ਇੱਕ ਜਿਹੜਾ ਹੈ ਵੀ ਤਾਜ਼ੀਅਤ ਦਾ ਕੋਈ ਲਫ਼ਜ਼ ਨਹੀਂ ਹੈ। ਇੱਕ ਵਾਰੀ ਵੀ ਇਸ ਬੰਦੇ ਨੇ ਨਹੀਂ ਕਿਹਾ ਕਿ ਮੈਨੂੰ ਬਹੁਤ ਦੁੱਖ ਹੈ ਕਿ ਸਭ ਕੁਝ ਹੋਇਆ। ਉਹ ਤੋਂ ਬਕਵਾਸ ਕਰਦਾ ਹੈ ਕਿ ਮੈਂ ਉੱਥੇ ਜਾ ਕੇ ਤੰਬੂ ਲਾਣੇ ਸਨ। ਤੰਬੂ ਦੇ ਦਿਨ ਤੰਬੂ ਵਿੱਚ ਹੀ ਬਹਿਣਾ ਚਾਹੀਦਾ। ਤੂੰ ਹੈ ਹੀ ਨਹੀਂ, ਤੂੰ ਜੰਗਲੀ ਬੰਦਾ ਹੈ, ਜੰਗਲ ਵਿੱਚ ਜਾ ਕੇ ਕਿਤੇ ਤੰਬੂ ਲਾ ਕੇ ਬਹਿ। ਪਤਾ ਨਹੀਂ ਕਿਸ ਤਰ੍ਹਾਂ ਦੇ ਤੂੰ ਇੰਤਜ਼ਾਮਾਤ ਔਰ ਕਿਸ ਤਰ੍ਹਾਂ ਦੇ ਮਾਮਲਾਤ ਕਰ ਰਹੇ ਹੈ। ਬਹਰਹਾਲ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਜਿਹਦੇ ਵਾਸਤੇ ਮੈਂ ਇਹ ਜਿਹੜੇ ਗੁੱਸੇ ਵਾਲੇ ਸ਼ਦੀਦ ਲਫ਼ਜ਼ ਵਰਤ ਰਿਹਾ ਵਾਂ। ਮੇਰਾ ਇਸ ਤਰ੍ਹਾਂ ਦਾ ਉਹ ਤਬੀਅਤ ਨਹੀਂ ਹੈ, ਮੇਰੀ ਤਰਬੀਅਤ ਨਹੀਂ ਹੈ ਮੇਰਾ, ਲੇਕਿਨ ਮੈਂ ਬਹੁਤ ਗੁੱਸੇ ਵਿੱਚ ਹਾਂ ਕਿ ਇਸ ਬੰਦੇ ਨੂੰ ਮਤਲਬ ਕਿ ਇੱਕ ਮਾਜ਼ਰਤ ਖੁਆਹ ਰਵੱਈਆ ਇਖਤਿਆਰ ਕਰਨ ਦੀ ਬਜਾਏ ਉਤੋਂ ਇਹ ਸਾਰਾ ਕੁਝ ਕਰ ਰਿਹਾ। ਔਰ ਮੈਂ ਤੇ ਇਹ ਕਹਾਂਗਾ ਕਿ ਜਿੰਨੇ ਵੀ ਪੰਜਾਬੀ ਨੇ ਇਹ ਬਕਾਇਦਾ ਮੁਤਾਲਬਾ ਕਰਨ ਕਿ 1901 ਵਾਲਾ ਜਿਹੜਾ ਪੰਜਾਬ NWFP ਦੇ ਨਾਂ ਤੋਂ ਪੰਜਾਬ ਤੋਂ ਅਲੱਗਾ ਕੀਤਾ ਹੋਇਆ ਸੀ, ਉਹਨੂੰ ਵਾਪਸ ਪੰਜਾਬ 'ਚ ਸ਼ਾਮਲ ਕੀਤਾ ਜਾਵੇ। ਵੇਖੋ ਸਿਆਸਤ ਵੀ ਅੱਛੀ ਹੋਏਗੀ, ਸਾਰੇ ਮਾਮਲਾਤ ਵੀ ਅੱਛੇ ਹੋਣਗੇ, ਇੰਤਜ਼ਾਮੀ ਮਾਮਲਾਤ ਵੀ ਅੱਛੇ ਹੋਣਗੇ। ਬਹਰਹਾਲ ਉਹ ਜਿਹੜੀਆਂ ਜਾਨਾਂ ਗਈਆਂ ਉਹ ਤੇ ਨਾ ਵਾਪਸ ਆ ਸਕਦੀਆਂ। ਉਹ ਕਿਹਦੇ ਜ਼ਿੰਮੇ ਨੇ? ਔਰ ਜਾ ਕੇ ਸਾਰੇ ਦਾ ਸਾਰਾ ਉੱਥੋਂ ਦੇ ਵਿਚਾਰੇ ਜਿਹੜੇ ਥੱਲੇ ਇੰਤਜ਼ਾਮੀ ਲੋਕ ਹੈਗੇ ਨੇ, ਉਹਨਾਂ ਨੂੰ ਇਹਨਾਂ ਨੇ ਕਿਸੇ ਨੂੰ ਸਸਪੈਂਡ ਕਰਤਾ ਹੈ ਔਰ 2 ਬੰਦਿਆਂ ਦੀ ਕਮੇਟੀ ਬਣਾਤੀ ਹੈ। ਬਸ ਫਾਈਲਾਂ ਦਾ ਮੂੰਹ ਭਰਨਗੇ, ਢਿੱਡ ਭਰ ਕੇ ਫਾਈਲਾਂ ਦਾ ਪਾਸੇ ਚਲੇ ਜਾਣਗੇ। ਗੱਲ ਉੱਥੇ ਦੀ ਉੱਥੇ ਹੀ, ਜਿਵੇਂ ਉਹ ਵਿੰਗੀ ਹੁੰਦੀ ਹੈ ਸਿੱਧੀ ਨਹੀਂ ਹੋ ਸਕਦੀ, ਤੇ ਇਸੇ ਤਰ੍ਹਾਂ ਇਹ ਸਾਰੇ ਮਾਮਲਾਤ ਹੋਣਗੇ। ਤੁਹਾਡੀ ਮਿਹਰਬਾਨੀ ਪੰਜਾਬੀਓ, ਅਗਰ ਜਾਣਾ ਜੇ ਤਾਂ ਕਸ਼ਮੀਰ ਚਲੇ ਜਾਓ। ਕਸ਼ਮੀਰੀ ਏਰੀਆਜ਼ ਦੇ ਵਿੱਚ ਜਾ ਕੇ ਤੁਸੀਂ ਜਿਹੜੇ ਪੰਜਾਬ ਦੇ ਵਿੱਚ ਏਰੀਆਜ਼ ਨੇ ਉੱਥੇ ਤੁਸੀਂ ਜਾਓ ਔਰ ਇਹਨਾਂ ਸਾਈਡਸ ਤੇ ਨਾ ਜਾਓ ਜਿੱਥੇ ਤੁਹਾਨੂੰ ਪਤਾ ਨਾ ਸੜਕਾਂ ਚੱਜਦੀਆਂ, ਨਾ ਕੋਈ ਸੇਫਟੀ ਵਾਲ ਹੈਗੀ ਏ, ਨਾ ਕੋਈ ਹਿਫਾਜ਼ਤੀ ਇੰਤਜ਼ਾਮਾਤ ਹੈਗੇ ਨੇ, ਤੇ ਤੁਸੀਂ ਉੱਧਰ ਨਾ ਜਾਓ। ਖੈਰ ਹੋਵੇ ਤੁਹਾਡੀ।